ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਐਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਹਰਮਿੰਦਰ ਸਮਰਾ ਸੈਕਰਾਮੈਂਟੋ ਤੋਂ, ਜਰਨੈਲ ਸਿੰਘ ਲਿਨਵਡ ਤੋਂ, ਰਣਬੀਰ ਸਿੰਘ ਰਾਣਾ ਜੀ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਫਰੀਮਾਨ ਤੋਂ, ਮਨਜੀਤ ਸਿੰਘ ਦਵਾਨਾ ਜੀ ਫਰੈਜ਼ਨੋ ਤੋਂ, ਅਮਰਜੀਤ ਸਿੰਘ ਤੇ ਪ੍ਰੀਤਮ ਕੌਰ ਖੰਗੂੜਾ ਫਰੈਜ਼ਨੋ ਤੋਂ, ਚਰਨਜੀਤ ਬੜਵਾਲ ਯੂਬਾ ਸਿਟੀ ਤੋਂ ਅਤੇ ਸਰਬਜੀਤ ਸਿੰਘ ਤੇ ਪਲਵਿੰਦਰ ਕੌਰ ਚੋਕਰ ਟਰਲਕ ਤੋਂ ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਹਾਂਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ ਨੂੰ ਅੱਜ ਦੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਦਿਲਪ੍ਰੀਤ, ਧੰਨਵਾਦ। ਔਰ ਨਿਗਾਹ ਮਾਰਦੇ ਹਾਂ ਜੀ ਇਸ ਵੇਲੇ ਜਿਹੜੀ ਮੇਨ ਤਾਂ ਸਭ ਤੋਂ ਵੱਡੀ ਖਬਰ ਜਿਹਦਾ ਅੱਜ ਸੁਪਰੀਮ ਕੋਰਟ ਦੇ ਵਿੱਚ ਮਾਫ਼ ਕਰਨਾ ਦੁਬਾਰਾ ਤੋਂ ਸੁਣਵਾਈ ਜਿਹੜੀ ਆ ਉਹ ਹੋਊਗੀ, ਕਿਉਂਕਿ ਸੁਪਰੀਮ ਕੋਰਟ ਨੇ ਕੱਲ ਐਤਵਾਰ ਵਾਲੇ ਦਿਨ ਜਿਹੜਾ ਸੀਗਾ ਉਹ ਸੁਪਰੀਮ ਕੋਰਟ ਖੋਲ ਕੇ ਇਹਦੇ ਉੱਤੇ ਸੁਣਵਾਈ ਕੀਤੀ। 3 ਜੱਜਾਂ ਦੇ ਬੈਂਚ ਨੇ, 3 ਮੈਂਬਰੀ ਬੈਂਚ ਨੇ ਮਹਾਰਾਸ਼ਟਰ ਸਰਕਾਰ, ਫੜਨਵੀਸ ਤੇ ਅਜੀਤ ਪਵਾਰ ਦੀ ਗੈਰ ਮੌਜੂਦਗੀ ਦਾ ਨੋਟਿਸ ਲਿਆ। ਜਸਟਿਸ ਰਾਮੰਨਾ ਨੇ ਕਿਹਾ ਕਿ ਰਾਜਪਾਲ ਐਵੇਂ ਕਿਸੇ ਨੂੰ ਸੱਦਾ ਨਹੀਂ ਦੇ ਸਕਦੇ। ਸਵੇਰੇ 5:45 ਵਜੇ ਰਾਸ਼ਟਰਪਤੀ ਰਾਜ ਹਟਾਉਣਾ ਆਪਣੇ ਆਪ ਦੇ ਵਿੱਚ ਅਜੀਬ ਗੱਲ ਹੈ। ਇਹ ਪੁਆਇੰਟ ਉਠਾਇਆ ਕਪਿਲ ਸਿੱਬਲ ਨੇ। ਜਿਹੜੇ ਸਿੰਘਵੀ ਸੀਗੇ ਵਕੀਲ ਦੂਸਰੇ ਪੇਸ਼ ਹੋਏ, ਉਹਨਾਂ ਨੇ ਕਿਹਾ ਕਿ ਫੜਨਵੀਸ ਨੂੰ ਦਿੱਤਾ ਸੱਦਾ ਵਿਸਾਖਘਾਤ ਤੇ ਜਮਹੂਰੀਅਤ ਦਾ ਖਾਤਮਾ। ਔਰ ਜਿਹੜੇ ਰੋਹਤੋਗੀ ਸੀਗੇ ਜਿਹੜੇ ਕੇਂਦਰ ਦੀ ਸਰਕਾਰ ਵੱਲੋਂ ਪੇਸ਼ ਹੋਏ, ਉਹਨਾਂ ਨੇ ਕਿਹਾ ਕਿ ਗੱਠਜੋੜ ਛੁੱਟੀ ਵਾਲੇ ਦਿਨ ਸੁਪਰੀਮ ਕੋਰਟ ਨੂੰ ਤੰਗ ਕਰਨ ਦੀ ਥਾਂ ਬੰਬੇ ਹਾਈ ਕੋਰਟ ਦਾ ਰੁਖ ਜਿਹੜਾ ਦੀ ਉਹ ਕਰ ਸਕਦਾ ਸੀਗਾ। ਇਹਦੇ ਵਿੱਚ ਜਿਹੜੇ ਮਹਾਰਾਸ਼ਟਰ ਦੇ ਰਾਜਪਾਲ ਨੇ ਭਗਤ ਸਿੰਘ ਕੋਸ਼ਿਆਰੀ ਦੇ ਵੱਲੋਂ ਦੇਵੇਂਦਰ ਫੜਨਵੀਸ ਨੂੰ ਸਰਕਾਰ ਬਣਾਉਣ ਦੇ ਸੱਦੇ ਦੇ ਉੱਤੇ ਇਸ ਵੇਲੇ ਮੁਲਕ ਦੀ ਰਾਜਨੀਤੀ ਦੇ ਵਿੱਚ ਭੁਚਾਲ ਜਿਹੜਾ ਦੀ ਉਹ ਆਇਆ ਪਿਆ। ਔਰ ਸਾਰੀਆਂ ਨਿਗਾਹਾਂ ਅੱਜ ਜਿਹੜੀਆਂ ਉਹ ਸੁਪਰੀਮ ਕੋਰਟ ਦੇ ਵੱਲ ਲੱਗੀਆਂ ਰਹਿਣਗੀਆਂ ਕਿ 10:30 ਵਜੇ ਕੇਂਦਰ ਦੀ ਸਰਕਾਰ ਔਰ ਖਾਸ ਤੌਰ ਦੇ ਉੱਤੇ ਰਾਜਪਾਲ ਦਫ਼ਤਰ ਜਿਹੜਾ ਉਹ ਇਹਦੇ ਸੰਬੰਧੀ ਕੀ ਸਬੂਤ ਪੇਸ਼ ਕਰਦਾ। ਜਿਹੜੀਆਂ ਚਿੱਠੀਆਂ ਸੁਪਰੀਮ ਕੋਰਟ ਨੇ ਮੰਗੀਆਂ ਕਿ ਦੇਵੇਂਦਰ ਫੜਨਵੀਸ ਨੇ ਕਿਹੜੇ ਵਿਧਾਇਕਾਂ ਦੀ ਲਿਸਟ ਉਹਨਾਂ ਨੂੰ ਜਿਹੜੀ ਦਿੱਤੀ ਸੀ, ਤੇ ਉਹਨਾਂ ਨੇ ਜਦੋਂ ਸੱਦਾ ਦਿੱਤਾ ਦੇਵੇਂਦਰ ਫੜਨਵੀਸ ਨੂੰ ਸਰਕਾਰ ਬਣਾਉਣ ਦਾ, ਉਹ ਸੱਦਾ ਕੀ ਸੀਗਾ, ਕਦੋਂ ਜਿਹੜਾ ਦੀ ਉਹ ਲਿਆ ਗਿਆ। ਇਹ ਬਹੁਤ ਘੱਟ ਮੌਕਿਆਂ ਦੇ ਉੱਤੇ ਹੁੰਦਾ ਜਦੋਂ ਕਿ ਪ੍ਰਧਾਨ ਮੰਤਰੀ ਜਿਹੜੀ ਧਾਰਾ ਹੈ ਸੰਵਿਧਾਨ ਦੀ 12 ਉਹਦੀ ਵਰਤੋਂ ਕਰਕੇ ਐਮਰਜੈਂਸੀ ਦੇ ਵਿੱਚ ਕਿਸੇ ਜਗ੍ਹਾ ਦੇ ਉੱਤੋਂ ਰਾਸ਼ਟਰਪਤੀ ਜਿਹੜਾ ਰਾਜ ਆ ਉਹ ਖਤਮ ਕਰ ਦੇਵੇ, ਉਹ ਵੀ ਤੜਕਸਾਰ। ਇੱਥੇ ਜਿਹੜਾ ਸੀਗਾ ਜੀ ਇੱਕ ਗੁਲਾਬੀ ਗੇਂਦ ਦੇ ਨਾਲ ਡੇ ਨਾਈਟ ਮੈਚ ਦੀ ਸ਼ੁਰੂਆਤ ਜਿਹੜੀ ਹੋਈ, ਜਿਹੜੀ ਵਿਸ਼ਵ ਦੇ ਵਿੱਚ ਹੋ ਰਹੀ ਆ ਭਾਰਤ ਤੇ ਬੰਗਲਾਦੇਸ਼ ਦੇ ਵਿਚਾਲੇ। ਇਹ ਮੈਚ ਦਿਨ ਤੇ ਰਾਤ ਦਾ, ਪਰ ਇਹ ਰਾਤ ਤੇ ਜਿਹੜਾ ਸਵੇਰ ਵਾਲਾ ਮੈਚ ਸੀਗਾ ਇਹ ਮਹਾਰਾਸ਼ਟਰ ਦੇ ਵਿੱਚ ਚੱਲਿਆ ਜੀ। ਉਹਦੇ ਨਾਲ ਬੜਾ ਅਜੀਬੋ ਗਰੀਬ, ਜਿਹਨੇ ਕਿ ਇਸ ਵੇਲੇ ਸਿਆਸਤ ਦੇ ਵਿੱਚ ਜਾਂ ਸੰਵਿਧਾਨ ਨੂੰ ਛਿੱਕੇ ਟੰਗ ਕੇ ਕਿਵੇਂ ਜਿਹੜਾ ਦੀ ਉਹ ਕੀਤਾ ਜਾਂਦਾ, ਇਹਦੇ ਸੰਬੰਧੀ ਕਈ ਸਵਾਲ ਜਿਹੜੇ ਉਹ ਖੜੇ ਕਰ ਦਿੱਤੇ ਆ। ਜਿਹੜੀ NCP ਆ ਉਹਦੇ ਬਹੁਤੇ ਵਿਧਾਇਕ ਜਿਹੜੇ ਮੁੜ ਆਏ ਸ਼ਰਦ ਪਵਾਰ ਹੋਰਾਂ ਦੇ ਕੋਲੇ। ਅਜੀਤ ਪਵਾਰ ਹਾਲ ਦੀ ਘੜੀ ਤੁਸੀਂ ਕਹਿ ਲਓ ਕਿ ਕੱਲਿਆਂ ਜਿਹਾ ਜਿਹੜਾ ਦੀ ਉਹ ਰਹਿ ਗਿਆ। ਕੁਝ 4 ਵਿਧਾਇਕ ਨੇ ਜਿਹੜੇ ਅਜੇ ਤੱਕ ਪਰਤੇ ਨਹੀਂ ਸ਼ਰਦ ਪਵਾਰ ਹੋਰਾਂ ਦੀ ਪਾਰਟੀ ਦੇ ਵਿੱਚ। NCP, ਸ਼ਿਵ ਸੈਨਾ ਤੇ ਕਾਂਗਰਸ ਆਪੋ ਆਪਣੇ ਵਿਧਾਇਕਾਂ ਨੂੰ ਹੋਟਲ ਤਬਦੀਲ ਕਰਕੇ ਲੁਕਾਉਂਦੇ ਫਿਰਦੇ ਨੇ, ਜਿਵੇਂ ਅਕਸਰ ਪੰਛੀ ਜਿਹੜਾ ਉਹ ਗਿਰਜਾਂ ਤੋਂ ਆਪਣੇ ਬੱਚਿਆਂ ਨੂੰ ਲੁਕਾਉਂਦਾ ਕਿ ਕਿਤੇ ਉਹਨਾਂ ਦੇ ਵਿਧਾਇਕ ਜਿਹੜੇ ਜੀ ਉਹ ਖੋ ਕੇ ਨਾ ਲੈ ਜਾਵੇ ਭਾਰਤੀ ਜਨਤਾ ਪਾਰਟੀ। ਜਿਹੇ ਹਾਲਾਤ ਜਿਹੜੇ ਜੀ ਉਹ ਇੱਥੇ ਬਣੇ ਹੋਏ ਆ ਮਹਾਰਾਸ਼ਟਰ ਦੀ ਸਿਆਸਤ ਦੇ ਵਿੱਚ। ਜਿਹੜੀਆਂ ਤਾਕਤਾਂ ਨੇ ਸਿਆਸੀ ਤਾਕਤਾਂ, ਜਿਹੜੀ ਖਾਸ ਤੌਰ ਦੇ ਉੱਤੇ ਕੇਂਦਰ ਦੀ ਸਰਕਾਰ, ਜੋ ਕੁਝ ਜਿਹੜਾ ਜੀ ਇਹਦੇ ਵਿੱਚ ਹੋਇਆ, ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਸੱਦਾ ਦਿੱਤਾ ਗਿਆ, ਵੱਡੀ ਪਾਰਟੀ ਸੀ, ਉਹਨੇ ਨਾ ਕਰਤੀ, ਮੇਰੇ ਕੋਲੇ ਨੰਬਰ ਹੈ ਨਹੀਂ। ਫਿਰ ਜਿਹੜਾ ਸੱਦਾ ਸੀਗਾ ਜੀ ਉਹ ਸ਼ਿਵ ਸੈਨਾ ਨੂੰ ਦਿੱਤਾ ਗਿਆ। ਇਹ ਕਿਹਾ ਗਿਆ 24 ਘੰਟਿਆਂ ਦੇ ਵਿੱਚ ਜਿਹੜਾ ਜੀ ਉਹ ਸਾਬਤ ਕਰੋ ਬਹੁਮਤ। ਹੁਣ 24 ਘੰਟੇ ਬਹੁਤ ਥੋੜੇ ਸੀ। ਬਾਅਦ ਦੇ ਵਿੱਚ NCP ਨੂੰ ਸੱਦਾ ਦਿੱਤਾ ਗਿਆ। ਇਦੋਂ ਪਹਿਲਾਂ ਕਿ NCP ਜਵਾਬ ਦਿੰਦੀ, ਚੁੱਕ ਕੇ ਰਾਸ਼ਟਰਪਤੀ ਰਾਜ ਲਾ ਦਿੱਤਾ ਗਿਆ। ਰਾਸ਼ਟਰਪਤੀ ਰਾਜ ਰਾਤੋਂ ਰਾਤ ਜਿਹੜਾ ਸੀ ਉਹ ਹਟਾ ਕੇ ਸ਼ਰਦ ਪਵਾਰ ਦਾ ਭਤੀਜਾ ਅਜੀਤ ਪਵਾਰ ਜਿਹੜਾ ਸੀਗਾ ਜੀ ਉਹ ਗੰਢ ਕੇ ਉਹਨੂੰ ਡਿਪਟੀ CM ਦੇ ਅਹੁਦੇ ਦੀ ਸਹੁੰ ਜਿਹੜੀ ਸੀ ਉਹ ਚੁਕਾਤੀ, ਜਿਹਨੇ ਕਿ
ਮਹਾਰਾਸ਼ਟਰ ਦੀ ਸਿਆਸਤ ਦੇ ਵਿੱਚ ਨਹੀਂ ਬਲਕਿ ਸਿਆਸਤ ਦੇ ਉੱਤੇ ਨਿਗਾਹ ਰੱਖਣ ਵਾਲਿਆਂ ਦੇ ਵਿੱਚ ਵੀ ਜਿਹੜਾ ਦੀ ਇੱਕ ਭੁਚਾਲ ਖੜਾ ਕਰ ਦਿੱਤਾ। ਔਰ ਹਰੇਕ ਦੇ ਮੂੰਹ ਦੇ ਉੱਤੇ ਇੱਕੋ ਸਵਾਲ ਸੀਗਾ ਕਿ ਇਸ ਤਰ੍ਹਾਂ ਕਿਵੇਂ ਜਿਹੜਾ ਦੀ ਉਹ ਹੋ ਸਕਦਾ। ਸੋ ਅੱਜ ਸੁਪਰੀਮ ਕੋਰਟ ਜਿਹੜੀ ਆ ਦੀ ਉਹ ਇਹਦੇ ਸੰਬੰਧੀ ਫੈਸਲਾ ਲਊਗੀ ਜੀ। ਪੰਜਾਬ ਦੇ ਵਿੱਚ ਜੋ ਹਾਲਾਤ ਇਸ ਵੇਲੇ ਜਿਹੜੇ ਜੀ ਉਹ ਲਾਅ ਐਂਡ ਆਰਡਰ ਦੇ ਬਣੇ ਹੋਏ ਨੇ ਜਾਂ ਜਿਹੜੇ ਆਰਥਿਕ ਹਾਲਾਤ ਜਿਹੜੇ ਨੇ ਉਹ ਐਮਰਜੈਂਸੀ ਵੱਲ ਨੂੰ ਵੱਧ ਰਹੇ ਨੇ। ਇੱਥੇ ਸੰਵਿਧਾਨ ਦਿਵਸ ਹੈ ਕੱਲ੍ਹ ਨੂੰ ਜਿਹੜਾ ਜੀ 26 ਤਰੀਕ ਨੂੰ ਸੰਵਿਧਾਨ ਦਿਵਸ ਦੇ ਉੱਤੇ ਇੱਕ ਦਿਨ ਦਾ ਜਿਹੜਾ ਸੈਸ਼ਨ ਆ ਉਹ ਸੱਦਿਆ ਜਾ ਰਿਹਾ। ਮੁੱਖ ਮੰਤਰੀ ਛੁੱਟੀ ਤੇ ਨੇ, ਉਹ ਵਲਾਇਤ ਗਏ ਹੋਏ ਆ, ਉਹਨਾਂ ਨੇ ਸੰਵਿਧਾਨ ਦਿਵਸ ਤੇ ਵੀ ਨਹੀਂ ਹੋਣਾ। ਤੋ ਪੰਜਾਬ ਦੇ ਵਿੱਚ ਜਿਹੜਾ ਜੀ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਦੇ ਉੱਤੇ ਪੁਲਿਸ ਦਾ ਡੰਡਾ ਜਿਹੜਾ ਜੀ ਉਹ ਚੱਲ ਰਿਹਾ। ਇੱਕ ਵਾਰੀ ਫੇਰ ਸੰਗਰੂਰ ਦੇ ਵਿੱਚ ਜਿਹੜੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਬੇਰੁਜ਼ਗਾਰ ਅਧਿਆਪਕਾਂ ਦੇ ਉੱਤੇ ਪੁਲਿਸ ਨੇ ਨਾ ਸਿਰਫ ਡਾਂਗਾਂ ਮਾਰੀਆਂ ਬਲਕਿ ਪਾਣੀ ਦੀਆਂ ਬੁਛਾਰਾਂ ਤੇ ਅਥਰੂ ਗੈਸ ਦੇ ਗੋਲੇ ਵੀ ਜਿਹੜੇ ਜੀ ਉਹ ਸੁੱਟੇ। ਇਉਂ ਲੱਗਿਆ ਜਿਵੇਂ ਇਹ ਬੇਰੁਜ਼ਗਾਰ ਅਧਿਆਪਕ ਨਾ ਹੋ ਕੇ ਬਹੁਤ ਵੱਡਾ ਇੱਕ ਅੱਤਵਾਦੀਆਂ ਦਾ ਜਿਹੜਾ ਜੀ ਉਹ ਹਮਲਾ ਹੋ ਗਿਆ ਹੋਵੇ। ਇਸ ਤਰੀਕੇ ਦੇ ਨਾਲ ਪੁਲਿਸ ਜਿਹੜੀ ਸੀ ਸੰਗਰੂਰ ਦੀ ਉਹ ਇਹਨਾਂ ਬੇਰੁਜ਼ਗਾਰ ਅਧਿਆਪਕਾਂ ਦੇ ਨਾਲ ਪੇਸ਼ ਆਈ। ਲਾਠੀਚਾਰਜ ਦੇ ਦੌਰਾਨ 1 ਦਰਜਨ ਦੇ ਕਰੀਬ ਜਿਹੜੇ ਬੇਰੁਜ਼ਗਾਰ ਅਧਿਆਪਕ ਸੀਗੇ ਜੀ ਉਹ ਜ਼ਖਮੀ ਹੋ ਗਏ। 7 ਜਣਿਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਜੀ ਉਹ ਦਾਖਲ ਕਰਵਾਇਆ ਗਿਆ। ਲਾਠੀਚਾਰਜ ਦੇ ਦੌਰਾਨ ਪੁਲਿਸ ਤੇ ਬੇਰੁਜ਼ਗਾਰ ਅਧਿਆਪਕਾਂ ਦੇ ਵਿਚਾਲੇ ਟਕਰਾਅ ਦੇ ਵਿੱਚ ਇਹ ਦੱਸਿਆ ਗਿਆ ਕਿ ਪੁਲਿਸ ਵਾਲੇ ਕੁਝ ਜਿਹੜੇ ਜੀ ਉਹ ਜ਼ਖਮੀ ਹੋਏ ਆ। 2.5 ਮਹੀਨਿਆਂ ਤੋਂ ਰੁਜ਼ਗਾਰ ਖਾਤਰ ਪੱਕੇ ਮੋਰਚੇ ਲਾ ਕੇ ਸੰਘਰਸ਼ ਕਰ ਰਹੇ ਟੈਟ ਪਾਸ ਬੇਰੁਜ਼ਗਾਰ ਬੀਐਡ ਤੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਨੇ ਦੇ 2 ਦਰਜਨ ਸੰਘਰਸ਼ੀ ਕਿਸਾਨ ਮਜ਼ਦੂਰ ਨੌਜਵਾਨ ਵਿਦਿਆਰਥੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਰੋਸ ਮਾਰਚ ਜਿਹੜਾ ਜੀ ਉਹ ਕੀਤਾ ਸੀਗਾ। ਜਦੋਂ ਇਹ ਕਾਫਲਾ ਸਿੱਖਿਆ ਮੰਤਰੀ ਦੀ ਕੋਠੀ ਦੇ ਕੋਲੇ ਪਹੁੰਚਿਆ ਤਾਂ ਬੈਰੀਗੇਡ ਲਾ ਕੇ ਅੱਗੇ ਪੁਲਿਸ ਤੇ ਬੇਰੁਜ਼ਗਾਰ ਜਿਹੜੇ ਸੀਗੇ ਜੀ ਉਹਨਾਂ ਦੇ ਵਿਚਾਲੇ ਟਕਰਾਓ ਵਾਲੀ ਸਥਿਤੀ ਜਿਹੜੀ ਸੀ ਉਹ ਬਣ ਗਈ। ਔਰ ਇਸ ਟਕਰਾਓ ਵਾਲੀ ਜਿਹੜੀ ਸਥਿਤੀ ਸੀਗੀ ਉਹਨੇ ਫਿਰ ਉਸ ਤੋਂ ਬਾਅਦ ਜੋ ਕੁਝ ਜਿਹੜਾ ਜੀ ਉਹ ਕੀਤਾ ਉਹ ਬੜਾ ਅਜੀਬੋ ਗਰੀਬ ਸੀਗਾ ਜੀ ਇਸ ਪੱਖੋਂ ਕਿ ਕਿਵੇਂ ਪੁਲਿਸ ਜਿਹੜੀ ਹੈ ਜੀ ਉਹ ਆਪਣੇ ਨਾਗਰਿਕਾਂ ਨੂੰ ਇੰਨੇ ਬੁਰੇ ਤਰੀਕੇ ਦੇ ਨਾਲ ਜਿਹੜੀ ਆ ਉਹ ਕੁੱਟ ਸਕਦੀ ਹੈ। ਇਹ ਪਹਿਲੀ ਵਾਰ ਨਹੀਂ ਗਾ ਜੀ, ਇਹ ਲਗਾਤਾਰ ਦੂਜੀ ਵਾਰ ਹੈ ਕਿ ਸੰਗਰੂਰ ਦੀ ਪੁਲਿਸ ਨੇ ਇਹ ਵਤੀਰਾ ਜਿਹੜਾ ਜੀ ਉਹ ਇਹਨਾਂ ਬੇਰੁਜ਼ਗਾਰਾਂ ਦੇ ਖਿਲਾਫ ਜਿਹੜਾ ਜੀ ਉਹ ਵਰਤਾਇਆ। ਹੁਣ ਇਹ ਜਾਣ ਤਾਂ ਜਾਣ ਕਿੱਥੇ ਸੂਬੇ ਦੇ ਮੁਖੀ ਜਿਹੜੇ ਨੇ ਜੀ ਉਹਨਾਂ ਦੀਆਂ ਛੁੱਟੀਆਂ ਮੁੱਕਣਗੀਆਂ, ਉਹ ਆਉਣਗੇ। ਕਈ ਲਾਰੇ ਪਹਿਲਾਂ ਜਿਹੜੇ ਜੀ ਇਹਨਾਂ ਨੂੰ ਲਾਏ ਜਾ ਚੁੱਕੇ ਨੇ ਔਰ ਹਰ ਵਾਰੀ ਜਿਹੜਾ ਜੀ ਉਹ ਲਾਰੇ ਲਾ ਕੇ ਇਹਨਾਂ ਦਾ ਜਿਹੜਾ ਸੰਘਰਸ਼ ਹੈ ਉਹ ਖਤਮ ਕਰ ਦਿੱਤਾ ਜਿਹੜਾ ਜੀ ਉਹ ਜਾਂਦਾ ਕਿ ਕੋਈ ਨਹੀਂ ਤੁਹਾਡੀ ਗੱਲ ਜਿਹੜੀ ਜੀ ਉਹ ਸੁਣਾਂਗੇ। ਪਰ ਹੁਣ ਜਿਸ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਚਲੇ ਗਿਆ ਅਜੇ ਤੱਕ ਇਹਦੇ ਉੱਤੇ ਕੋਈ ਜਿਹੜਾ ਜੀ ਸਿਆਸੀ ਔਰ ਸਰਕਾਰ ਦੀ ਤਰਫੋਂ ਕੋਈ ਬਿਆਨ ਜਿਹੜਾ ਜੀ ਉਹ ਨਹੀਂ ਆਇਆ। ਮਾਨਸਾ ਦੇ ਵਿੱਚ ਬੜੀ ਕਨਸੁਕਾਵੀ ਘਟਨਾ ਜਿਹੜੀ ਦੀ ਉਹ ਵਾਪਰੀ ਆ ਜਿੱਥੇ ਅਣਖ ਦੀ ਖਾਤਰ ਇੱਕ ਨਾਬਾਲਗ ਦਲਿਤ ਲੜਕੇ ਜਸਪ੍ਰੀਤ ਜਿਹੜਾ 17 ਸਾਲਾਂ ਦਾ ਸੀ ਉਹਨੂੰ ਜਿਉਂਦਿਆਂ ਸਾੜ ਕੇ ਕਤਲ ਕਰ ਦਿੱਤਾ ਗਿਆ ਜੀ। ਉਹਦੀ ਲਾਸ਼ ਪੁਲਿਸ ਨੂੰ ਇੱਕ ਸ਼ੈਲਰ ਦੇ ਨੇੜਿਓਂ ਖੁੱਲੇ ਮੈਦਾਨ ਦੇ ਵਿੱਚ ਜਿਹੜੀ ਜੀ ਉਹ ਪਈ ਮਿਲੀ ਆ। ਡਿਸਟ੍ਰਿਕਟ ਦੇ SSP ਨੇ ਇਹ ਕਿਹਾ ਕਿ 2 ਭਰਾਵਾਂ ਸਣੇ 3 ਨੌਜਵਾਨਾਂ ਦੇ ਖਿਲਾਫ ਕੇਸ ਦਰਜ ਕਰਕੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਲਿਆ ਗਿਆ। ਜਾਣਕਾਰੀ ਦੇ ਅਨੁਸਾਰ ਜਸਪ੍ਰੀਤ ਦਾ ਵੱਡਾ ਭਰਾ ਕੁਲਵਿੰਦਰ ਸਿੰਘ ਜਿਹੜਾ ਸੀਗਾ ਉਹਨੇ ਗੁਆਂਢ 'ਚ ਰਹਿੰਦੀ ਲੜਕੀ ਦੇ ਨਾਲ 2 ਵਰ੍ਹੇ ਪਹਿਲਾਂ ਜਿਹੜਾ ਜੀ ਉਹ ਲਵ ਮੈਰਿਜ ਕਰਵਾਈ ਸੀ। ਇਹ ਜੋੜਾ ਵਿਆਹ ਤੋਂ ਬਾਅਦ ਬੁਢਲਾਡਾ ਰਹਿਣ ਲੱਗ ਪਿਆ ਤੇ ਪਿਛਲੇ ਦਿਨੀ ਉਹਨਾਂ ਦੇ ਇੱਕ ਬੱਚਾ ਵੀ ਜਿਹੜਾ ਜੀ ਉਹ ਜੰਮਿਆ। ਜਸਪ੍ਰੀਤ ਮੁਹੱਲੇ ਦੇ ਵਿੱਚ ਖੁਸ਼ੀ ਮਨਾਉਂਦਾ ਕਹਿ ਰਿਹਾ ਸੀਗਾ ਕਿ ਉਹਦੇ ਭਰਾ ਭਰਜਾਈ ਹੁਣ ਘਰ ਵਾਪਸ ਆਉਣਗੇ। ਇਸੇ ਗੱਲ ਦੇ ਉੱਤੇ ਲੜਕੀ ਦੇ ਪਰਿਵਾਰ ਵਾਲੇ ਜਿਹੜੇ ਸੀ ਉਹ ਪਹਿਲਾਂ ਨਾਲੋਂ ਵੱਧ ਰੰਜਿਸ਼ ਰੱਖਣ ਲੱਗ ਪਏ। ਕੁਝ ਨੌਜਵਾਨ ਜਿਹੜੇ ਸੀ ਉਹਨੂੰ ਘਰੋਂ ਲੈ ਗਏ ਤੇ ਨੇੜੇ ਪੀਰਖਾਨੇ ਦੇ ਪਿਛਲੇ ਪਾਸੇ ਖਾਲੀ ਪਏ ਪਲਾਟ ਦੇ ਵਿੱਚ ਉਹਦੇ ਹੱਥ ਪੈਰ ਬੰਨ੍ਹ ਕੇ ਤਸ਼ੱਦਦ ਤੋਂ ਬਾਅਦ ਉਹਦੇ ਪੂਰੇ ਸਰੀਰ ਦੇ ਉੱਤੇ ਪੈਟਰੋਲ ਛਿੜਕ ਕੇ ਉਹਨੂੰ ਜਿਉਂਦੇ ਨੂੰ ਜਿਹੜਾ ਸੀਗਾ ਜੀ ਉਹ ਸਾੜ ਦਿੱਤਾ। ਇਹ ਇੱਕ ਅਣਮਨੁੱਖੀ ਘਟਨਾ ਜਿਹੜੀ ਹੈ ਜੀ ਉਹ ਵਾਪਰੀ ਆ ਮਾਨਸਾ ਡਿਸਟ੍ਰਿਕਟ ਦੇ ਵਿੱਚ। ਪੁਲਿਸ ਨੇ ਜਿਹੜਾ ਜੀ ਪੋਸਟਮਾਰਟਮ ਤੋਂ
ਜਿਹੜੀ ਡੈੱਡ ਬੋਡੀ ਸੀਗੀ ਜੀ ਉਹ ਇਹਦੀ ਜਿਹੜਾ ਦੀ ਹਵਾਲੇ ਕੀਤੀ ਔਰ ਪੁਲਿਸ ਦੀ ਨਿਗਰਾਨੀ ਦੇ ਵਿੱਚ ਛੇਤੀ ਪੁਲਿਸ ਨੇ ਜਿਹੜਾ ਸੀ ਉਹ ਅੰਤਿਮ ਸੰਸਕਾਰ ਵੀ ਕਰਵਾ ਦਿੱਤਾ ਤਾਂ ਕਿ ਕੋਈ ਜਿਹੜਾ ਦੀ ਉਹੋ ਜਿਹੀ ਕਹਾਣੀ ਨਾ ਸ਼ੁਰੂ ਹੋ ਜਾਏ ਜਿਸ ਤਰ੍ਹਾਂ ਦੀ ਪਿਛਲੇ ਦਿਨਾਂ ਦੇ ਵਿੱਚ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਇਸ ਇੱਕ ਜਿਹੜਾ ਕਤਲ ਹੋਇਆ ਸੀਗਾ ਉਸ ਤਰ੍ਹਾਂ ਦੀ ਜਿਹੜੀ ਜੀ ਉਹ ਵਾਪਰੇ। ਅਜਿਹੀਆਂ ਘਟਨਾਵਾਂ ਜਿਹੜੀਆਂ ਨੇ ਜੀ ਉਹ ਪੰਜਾਬ ਦੇ ਵਿੱਚ ਲਗਾਤਾਰ ਵੱਧ ਰਹੀਆਂ ਨੇ, ਜਿਹੜੀਆਂ ਅਣਮਨੁੱਖੀ ਘਟਨਾਵਾਂ ਜਿਹੜੀਆਂ ਉਹ ਕਹੀਆਂ ਜਾ ਸਕਦੀਆਂ ਨੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਜਿਹੜੇ ਬਾਕੀ ਅਹੁਦੇਦਾਰ ਨੇ ਉਹਨਾਂ ਦੀ 27 ਤਰੀਕ ਨੂੰ ਚੋਣ ਜਿਹੜੀ ਆ ਜੀ ਉਹ ਹੋਣੀ ਹੈ, ਬੁੱਧਵਾਰ ਨੂੰ ਇੱਥੋਂ ਦੇ ਮੁਤਾਬਕ। ਔਰ ਇਦੋਂ ਪਹਿਲਾਂ ਜਿਹੜੀ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਅਕਾਲੀ ਦਲ ਬਾਦਲ ਇਹਦੇ ਸੰਬੰਧੀ ਜਿਹੜੀਆਂ ਸਰਗਰਮੀਆਂ ਉਹਨੇ ਤੇਜ਼ ਕੀਤੀਆਂ ਹੋਈਆਂ ਨੇ। ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਲਈ ਉਮੀਦਵਾਰਾਂ ਦੇ ਨਾਂ ਜਾਣਨ ਦੇ ਵਾਸਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੋਂ ਰਾਏ ਲੈਣ ਦੇ ਵਾਸਤੇ ਜਿਹੜੀਆਂ ਦੀ ਉਹ ਮੀਟਿੰਗਾਂ ਕਰ ਰਹੇ ਨੇ। ਔਰ ਕੋਰ ਕਮੇਟੀ ਦੀ ਅਹਿਮ ਮੀਟਿੰਗ ਜਿਹੜੀ ਆ ਜੀ ਉਹ ਅੱਜ ਸੱਦੀ ਗਈ ਆ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸੈਕਟਰੀ, ਅੰਤਰਿੰਗ ਕਮੇਟੀ ਦੇ 11 ਮੈਂਬਰਾਂ ਦੀ ਸਾਲਾਨਾ ਚੋਣ ਦੇ ਵਾਸਤੇ ਜਨਰਲ ਇਜਲਾਸ 27 ਨਵੰਬਰ ਨੂੰ ਜਿਹੜਾ ਜੀ ਉਹ ਸੱਦਿਆ ਗਿਆ। 2 ਦਿਨ ਜਿਹੜਾ ਕੱਲ ਦਾ ਲੰਘ ਗਿਆ ਤੇ ਅੱਜ ਦਾ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਨਾਲ ਗਰੁੱਪਾਂ ਦੇ ਵਿੱਚ ਮੀਟਿੰਗਾਂ ਜਿਹੜੀਆਂ ਦੀ ਉਹ ਸ਼ੁਰੂ ਕੀਤੀਆਂ ਗਈਆਂ ਨੇ। ਇਹ ਮਹਿਜ਼ ਖਾਨਾ ਪੂਰਤੀ ਜਿਹੜੀ ਹੈ ਜੀ ਉਹ ਹੁੰਦੀ ਆ, ਨਹੀਂ ਤਾਂ ਅਦਰਵਾਈਜ਼ ਨਿਕਲਦਾ ਲਿਫਾਫੇ ਚੋਂ ਹੀ ਆ ਨਾਮ। ਚੰਡੀਗੜ੍ਹ ਦੇ ਵਿੱਚ ਦਫ਼ਤਰ ਦੇ ਵਿੱਚ ਹਰਿਆਣਾ, ਮੋਹਾਲੀ, ਫਤਿਹਗੜ੍ਹ ਸਾਹਿਬ, ਲੁਧਿਆਣਾ ਤੇ ਜਿਹੜੇ ਹੋਰ ਜ਼ਿਲ੍ਹੇ ਨੇ ਇਹਨਾਂ ਦੇ ਮੈਂਬਰਾਂ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਕੀਤੀ ਗਈ ਆ। ਅੱਜ ਮਾਝੇ ਤੇ ਮਾਲਵੇ ਦੇ ਕੁਝ ਜਿਹੜੇ ਡਿਸਟ੍ਰਿਕਟ ਨੇ ਉਹਨਾਂ ਦੇ ਪਾਰਟੀ ਦੇ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਨੇ ਉਹ ਪਾਰਟੀ ਪ੍ਰਧਾਨ ਨੂੰ ਮਿਲਣਗੇ। ਕਿਹਾ ਜਿਹੜਾ ਦੀ ਜਾ ਰਿਹਾ ਹੈ ਕਿ ਅੱਜ ਬਹੁਤਾ ਕੁਝ ਜਿਹੜਾ ਜੀ ਉਹ ਫਾਈਨਲ ਕੀਤਾ ਜਾਊਗਾ। ਕੱਲ ਨੂੰ ਪਾਰਟੀ ਦੇ ਨਾਲ ਸੰਬੰਧਿਤ ਸਮੂਹ ਮੈਂਬਰਾਂ ਦੀ ਮੀਟਿੰਗ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਦੇ ਵਿੱਚ ਜਿਹੜੀ ਆ ਜੀ ਉਹ ਹੋਊਗੀ ਔਰ ਇਸ ਤੋਂ ਬਾਅਦ ਜਿਹੜੀ ਉਹ ਰਾਏ ਆ ਉਹ ਲਈ ਜਾਊਗੀ। ਇਸ ਵੇਲੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਮੌਜੂਦਾ ਸਦਨ ਹੈ, ਸਦਨ ਦਾ ਵੈਸੇ ਜਿਹੜਾ ਜੀ ਉਹ ਖਤਮ ਹੋਏ ਨੂੰ ਹੀ ਦੇਰ ਹੋ ਗਿਆ। ਮੁੜ ਕੇ ਜਿਹੜੀਆਂ ਚੋਣਾਂ ਹੀ ਨਹੀਂ ਹੋ ਸਕੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ, ਜਦੋਂ ਮਾਮਲਾ ਸਹਿਜਧਾਰੀ ਸਿੱਖਾਂ ਵਾਲਾ ਜਿਹੜਾ ਜੀ ਉਹ ਭਖਿਆ ਸੀ। ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਨੂੰ ਕਹਿ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਅਕਾਲੀ ਦਲ ਬਾਦਲ ਜਿਹੜਾ ਹੈ ਜੀ ਉਹ ਚੋਣਾਂ ਅੱਗੇ ਤੋਂ ਅੱਗੇ ਗਾਂਹ ਜਿਹੜਾ ਉਹ ਟਾਲੀ ਜਾ ਰਿਹਾ। ਇਸ ਵੇਲੇ ਮੌਜੂਦਾ ਸਦਨ ਦੇ ਵਿੱਚ ਕੁੱਲ 190 ਮੈਂਬਰ ਨੇ, ਜਿਨ੍ਹਾਂ ਦੇ ਵਿੱਚ 5 ਤਖਤਾਂ ਦੇ ਜਥੇਦਾਰ ਵੀ ਨੇ, ਪਰ ਇਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ। ਇਹਨਾਂ ਦੇ ਵਿੱਚੋਂ 170 ਮੈਂਬਰ ਵੋਟਾਂ ਦੇ ਰਾਹੀਂ ਚੁਣੇ ਹੋਏ ਤੇ 15 ਮੈਂਬਰ ਜਿਹੜੇ ਉਹ ਵੱਖ-ਵੱਖ ਸੂਬਿਆਂ ਤੋਂ ਨਾਮਜ਼ਦ ਕੀਤੇ ਹੋਏ ਨੇ। 2011 ਦੇ ਨਾਲ ਸੰਬੰਧਿਤ ਮੌਜੂਦਾ ਸਦਨ ਦੇ ਵਿੱਚ ਲਗਭਗ ਦਰਜਨ ਮੈਂਬਰ ਅਕਾਲ ਚਲਾਣਾ ਕਰ ਚੁੱਕੇ ਹੋਏ ਨੇ। 2011 ਦੇ ਵਿੱਚ ਹੋਈ ਚੋਣ ਵੇਲੇ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਹੁੰਜਾ ਫੇਰ ਜਿੱਤ ਹਾਸਲ ਕੀਤੀ ਸੀ ਔਰ 150 ਤੋਂ ਵੱਧ ਉਹਨਾਂ ਦੇ ਮੈਂਬਰ ਜਿਹੜੇ ਜੀ ਉਹ ਜਿੱਤੇ ਸੀਗੇ। ਤੋ ਇਸ ਵੇਲੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸੀਨੀਅਰ ਮੈਂਬਰ ਤੋਤਾ ਸਿੰਘ, ਸਾਬਕਾ ਪ੍ਰਧਾਨ ਜਗੀਰ ਕੌਰ, ਬਲਵੀਰ ਸਿੰਘ ਘੁੰਨਸ, ਰਘੂਜੀਤ ਸਿੰਘ ਵਿਰਕ ਆਦਿ ਦੇ ਨਾਂ ਜਿਹੜੇ ਨੇ ਜੀ ਉਹਨਾਂ ਦੀ ਚਰਚਾ ਚੱਲ ਰਹੀ ਆ, ਪਰ ਨਿਕਲਣਾ ਉਹੀ ਆ ਜੀ ਜਿਹੜਾ ਲਿਫਾਫੇ ਦੇ ਵਿੱਚੋਂ ਨਾਮ ਜਿਹੜਾ ਜੀ ਉਹ ਨਿਕਲਿਆ। ਕਿਉਂਕਿ ਜਿਸ ਤਰੀਕੇ ਦੇ ਨਾਲ ਉੱਥੇ ਪ੍ਰਧਾਨ ਜਿਹੜਾ ਜੀ ਉਹ ਲਾਇਆ ਜਾਂਦਾ ਉਹ ਉਹੀ ਹੁੰਦਾ ਹੈ ਜਿਹੜਾ ਚੂੰ ਚਾਹ ਨਾ ਕਰੇ, ਉਹ ਚੁੱਪ ਕਰਕੇ ਜਿਹੜਾ ਜੀ ਜਿੱਥੇ ਬਾਦਲ ਪਰਿਵਾਰ ਆਖੇ ਉੱਥੇ ਦਕਸ਼ਤ ਜਿਹੜਾ ਜੀ ਉਹ ਕਰਦਾ ਰਹੇ ਜੀ। ਕਰਤਾਰਪੁਰ ਦਾ ਲਾਂਘਾ ਜਿਹੜਾ ਸੀਗਾ ਜੀ ਉਹ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਵਾਰੀ ਸੀਗਾ ਕਿ ਕੱਲ ਕੋਈ 1467 ਜਿਹੜੇ ਸ਼ਰਧਾਲੂ ਸੀ ਉਹਨਾਂ ਨੇ ਕਰਤਾਰਪੁਰ ਗੁਰਦੁਆਰੇ ਦੇ ਵਿੱਚ ਮੱਥਾ ਟੇਕਿਆ। ਮਤਲਬ ਏਡੀ ਵੱਡੀ ਜਿਹੜਾ ਸੀਗਾ ਜੀ ਉਹ ਗਿਣਤੀ ਦੇ ਵਿੱਚ ਹੌਲੀ ਹੌਲੀ ਇਹ ਜਿਹੜੀ ਗਿਣਤੀ ਆ ਉਹ ਵਧਣ ਲੱਗੀ ਆ ਔਰ ਇਹ ਕਿਹਾ ਜਾ ਰਿਹਾ ਕਿ ਕੁਛ ਜਿਹੜੇ ਅਗਲੇ ਦਿਨ ਨੇ ਉਹਨਾਂ ਦੇ ਵਿੱਚ ਇਹ ਗਿਣਤੀ ਇਹਨੂੰ ਵੀ ਜਿਹੜਾ ਜੀ ਉਹ ਕ੍ਰਾਸ ਕਰ ਸਕਦੀ ਆ। ਜਿਹੜੇ ਇਹ ਇੱਥੇ ਮੱਥਾ ਟੇਕ ਕੇ ਜਿਹੜਾ ਦੀ ਆਏ ਆ, ਇਹ ਉਹਨਾਂ ਦਾ ਇਹ ਕਹਿਣਾ ਹੈ ਕਿ ਕਰਤਾਰਪੁਰ ਦੇ ਵਿੱਚ ਜਿਸ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉਹਦੇ ਵਾਸਤੇ $20 ਦੀ ਫੀ ਜਿਹੜੀ ਆ ਜੀ ਉਹ ਕੁਛ ਵੀ ਨਹੀਂ ਆ। ਔਰ ਇਹ ਜਿਹੜਾ ਜੀ ਇਹ ਵੀ ਦੱਸਦੇ ਨੇ ਕਿ ਜਿਹੜੇ ਕੁਛ ਦਸਤਾਵੇਜ਼ ਨੇ ਇੱਥੇ ਉਹਦੀਆਂ ਤਰੁੱਟੀਆਂ ਹੋਣ ਕਰਕੇ ਹਾਲਾਂਕਿ ਟਰਮੀਨਲ ਤੋਂ ਕੁਛ ਲੋਕ ਜਿਹੜੇ ਜੀ ਉਹ ਵਾਪਸ ਵੀ ਭੇਜੇ ਗਏ। 10 ਨਵੰਬਰ ਤੋਂ ਸ਼ੁਰੂ ਹੋਏ ਲਾਂਘੇ ਦੇ ਵਿੱਚ ਪਹਿਲਾ ਮੌਕਾ ਹੈ ਕਿ 1400 ਨੂੰ ਜਿਹੜਾ ਜੀ ਕ੍ਰਾਸ ਕਰ ਗਿਆ ਇਹ ਜਿਹੜੀ ਗਿਣਤੀ ਸੀਗੀ। ਔਰ ਜਿਹੜੇ
ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਕਰਤਾਰਪੁਰ ਦੇ ਵਿੱਚ ਜਿਹੜੇ ਪ੍ਰਬੰਧ ਕੀਤੇ ਗਏ ਆ ਜੀ, ਉਹਨੂੰ ਇਹਨਾਂ ਨੇ ਜ਼ਰੂਰ ਜਿਹੜਾ ਜੀ ਉਹ ਸਲਾਹਿਆ। ਇਹ ਵੀ ਇਹ ਕਹਿੰਦੇ ਆ ਕਿ ਜਿਹੜੇ ਇੱਥੇ ਰਾਜਸੀ ਪਾਰਟੀਆਂ ਵਾਲੇ ਨੇ ਉਹ $20 ਲੈਣ ਦੇ ਮੁੱਦੇ ਨੂੰ ਆਪਣੇ ਨਿੱਜੀ ਸਿਆਸੀ ਮਫਾਦਾਂ ਦੇ ਵਾਸਤੇ ਵਧਾ ਚੜਾ ਕੇ ਪੇਸ਼ ਜਿਹੜਾ ਦੀ ਉਹ ਕਰ ਰਹੇ ਨੇ। ਇਹ ਜਿਹੜੇ ਸ਼ਰਧਾਲੂ ਜਾ ਕੇ ਆਏ ਨੇ ਉਹ ਕਹਿੰਦੇ ਨੇ ਕਿ ਜਿਹੜੇ ਤਰੀਕੇ ਦੇ ਨਾਲ ਇਹਨੂੰ ਸਜਾਇਆ ਗਿਆ ਜਾਂ ਜਿੰਨੇ ਉੱਥੇ ਇੰਤਜ਼ਾਮ ਕੀਤੇ ਗਏ ਆ ਉਹਦੇ ਵਾਸਤੇ $20 ਜਿਹੜੇ ਜੀ ਉਹ ਬਹੁਤੇ ਨਹੀਂ ਗਏ। ਇਹਨਾਂ ਨੇ ਇਹ ਵੀ ਸਵਾਲ ਜਿਹੜਾ ਦੀ ਉਹ ਕੀਤਾ ਕਿ ਮੰਨ ਲਓ ਜੇ ਕੋਈ ਸ਼ਰਧਾਲੂ ਦਿੱਲੀ ਤੋਂ ਦਰਬਾਰ ਸਾਹਿਬ ਆਉਂਦਾ ਹੈ ਅੰਮ੍ਰਿਤਸਰ ਦੇ ਵਿੱਚ ਮੱਥਾ ਟੇਕਣ ਦੇ ਵਾਸਤੇ, ਤਾਂ ਕੀ ਰਸਤੇ ਦੇ ਵਿੱਚ ਪੈਂਦੇ ਟੋਲ ਪਲਾਜ਼ਿਆਂ ਦੇ ਟੈਕਸ ਮੁਆਫ ਜਿਹੜੇ ਜੀ ਉਹ ਕੀਤੇ ਜਾਂਦੇ ਆ? ਉਹਨਾਂ ਨੇ ਇਹ ਸਵਾਲ ਜਿਹੜਾ ਜੀ ਉਹ ਖੜਾ ਕੀਤਾ ਕਿ ਟੋਲ ਬੈਰੀਅਰ ਜਿਹੜਾ ਜੀ ਉਹਨਾਂ ਦੇ ਉੱਤੇ ਕਿੰਨੇ ਟੋਲ ਟੈਕਸ ਨੇ ਜਿਹੜੇ ਅੰਮ੍ਰਿਤਸਰ ਤੱਕ, ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਜਿਹੜੇ ਜੀ ਉਹ ਪੈਂਦੇ ਨੇ। ਜੇ ਉਹ ਸਰਕਾਰ ਛੱਡਣ ਦੇ ਵਾਸਤੇ ਤਿਆਰ ਨਹੀਂ ਤਾਂ ਇਹ ਸਿਆਸੀ ਲੋਕ $20 ਵਾਲਾ ਮੁੱਦਾ ਜਿਹੜਾ ਜੀ ਉਹ ਕਿਉਂ ਉਭਾਰ ਰਹੇ ਨੇ। ਜਿਹੜਾ ਇੱਕ ਗੈਂਗਸਟਰ ਲਿਆਂਦਾ ਗਿਆ ਅਰਮੀਨੀਆ ਤੋਂ, ਗੁਰਪ੍ਰੀਤ ਬੁੱਢਾ ਜਿਹੜਾ ਜੀ, ਸੁਖਪ੍ਰੀਤ ਬੁੱਢਾ ਮਾਫ ਕਰਨਾ, ਉਹਦੇ ਤੋਂ ਜਿਹੜੀ ਜੀ ਉਹ ਪੁੱਛਗਿੱਛ ਜਾਰੀ ਆ ਇਸ ਵੇਲੇ, ਔਰ ਉਹਨੂੰ 7 ਦਿਨ ਦੇ ਰਿਮਾਂਡ ਦੇ ਵਾਸਤੇ ਜਿਹੜਾ ਜੀ ਉਹ ਪੁਲਿਸ ਦੇ ਕੋਲੇ ਭੇਜਿਆ ਜਿਹੜਾ ਜੀ ਉਹ ਗਿਆ। ਔਰ ਉਹ ਕੀ ਦੱਸਦਾ ਆ ਇਹਦੇ ਜਿਹੜਾ ਜੀ ਆਉਂਦੇ ਦਿਨਾਂ 'ਚ ਪਤਾ ਲੱਗੂਗਾ। ਪਰ ਇਹ ਪਤਾ ਲੱਗਾ ਕਿ ਪੰਜਾਬ ਪੁਲਿਸ ਜਿਹੜੀ ਆ ਜੀ ਇਹਦੀ ਸੁਖਪ੍ਰੀਤ ਔਰ ਬੁੱਢਾ ਦੀ ਗ੍ਰਿਫਤਾਰੀ ਤੋਂ ਬਾਅਦ 2 ਹੋਰ ਫਰਾਰ ਗੈਂਗਸਟਰ ਪਵਿੱਤਰ ਸਿੰਘ ਤੇ ਹੁਸਨਦੀਪ ਸਿੰਘ, ਇਹਦੀ ਪੈੜ ਨੱਪਣ ਦੇ ਵਾਸਤੇ ਕਾਰਵਾਈ ਜਿਹੜੀ ਜੀ ਉਹਨਾਂ ਨੇ ਸ਼ੁਰੂ ਕੀਤੀ ਆ। ਇਹਨਾਂ ਦੇ ਕਰੀਬ 6 ਮਹੀਨਿਆਂ ਤੋਂ ਅਮਰੀਕਾ ਦੇ ਵਿੱਚ ਲੁਕੇ ਹੋਣ ਦੇ ਵਾਸਤੇ ਬਾਰੇ ਜਿਹੜਾ ਜੀ ਉਹ ਕਿਹਾ ਜਾ ਰਿਹਾ। ਪੁਲਿਸ ਨੇ ਇੰਟਰਪੋਲ ਦੀ ਮਦਦ ਦੇ ਨਾਲ ਦੋਵਾਂ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਿਹੜਾ ਉਹ ਜਾਰੀ ਕਰਵਾਉਣ ਦੀ ਮੁੱਢਲੀ ਪ੍ਰਕਿਰਿਆ ਵੀ ਜਿਹੜੀ ਆ ਉਹ ਸ਼ੁਰੂ ਕੀਤੀ ਆ। ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਜਿਹੜੇ ਓਕੂ ਦੇ ਹੈਡ ਵੀ ਨੇ, ਉਹਨਾਂ ਨੇ ਇਹ ਕਿਹਾ ਕਿ ਕਈ ਗੈਂਗਸਟਰ ਜਿਹੜੇ ਵਿਦੇਸ਼ਾਂ ਦੇ ਵਿੱਚ ਲੁਕੇ ਆ ਉਹਨਾਂ ਨੂੰ ਕਾਬੂ ਕਰਨ ਦੇ ਵਾਸਤੇ ਕਾਰਵਾਈ ਜਿਹੜੀ ਦੀ ਕੀਤੀ ਜਾ ਰਹੀ ਆ, ਔਰ ਇਹਨਾਂ ਦੇ ਰੈੱਡ ਕਾਰਨਰ ਨੋਟਿਸ ਜਾਰੀ ਕਰਾਉਣ ਲਈ ਇੰਟਰਪੋਲ ਦੀ ਮਦਦ ਜਿਹੜੀ ਆ ਉਹ ਲਈ ਜਾ ਰਹੀ ਆ। ਪਵਿੱਤਰ ਸਿੰਘ ਤੇ ਹੁਸਨਦੀਪ ਪਿਛਲੇ ਕੁਝ ਸਮੇਂ ਤੋਂ ਜੱਗੂ ਭਗਵਾਨਪੁਰੀਆ ਦੇ ਨਾਲ ਜੁੜੇ ਨੇ ਤੇ ਕਤਲ, ਇਰਾਦਾ ਕਤਲ ਤੇ ਫਰੌਤੀ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਲੋੜੀਂਦੇ ਨੇ। ਵਿਦੇਸ਼ੀ ਮੁਲਕਾਂ ਦੇ ਵਿੱਚ ਜਿਹੜਾ ਜੀ ਇਹ ਅਮਰੀਕਾ ਦੇ ਵਿੱਚ ਜਿਹੜਾ ਜੀ ਉਹ ਦੱਸੇ ਜਾ ਰਹੇ ਨੇ। ਔਰ ਗੈਂਗਸਟਰ ਜਿਹੜਾ ਸੁਖਪ੍ਰੀਤ ਬੁੱਢਾ ਉਹ ਵੀ ਪਿਛਲੇ ਦਿਨੀ ਜਿਹੜਾ ਜੀ ਉਦੋਂ ਸੁਰਖੀਆਂ ਦੇ ਵਿੱਚ ਆਇਆ ਸੀ ਜਦੋਂ ਉਹਦੀ ਖਾਲਿਸਤਾਨੀ ਗਰੁੱਪਾਂ ਦੇ ਨਾਲ ਜਿਹੜੀ ਜੀ ਉਹ ਇਹਨਾਂ ਦੇ ਨਾਲ ਜਿਹੜੀ ਉਹਦੀ ਸਾਂਝ ਭਿਆਲੀ ਕੁਝ ਸਾਹਮਣੇ ਜਿਹੜਾ ਜੀ ਉਹ ਆਈ ਸੀ। ਔਰ ਬੇਅਦਬੀ ਮਾਮਲੇ ਵਿੱਚ ਡੇਰਾ ਸਿਰਸਾ ਦੇ ਕਾਰਕੁਨ ਮਹਿੰਦਰਪਾਲ ਬਿੱਟੂ ਨੂੰ ਨਾਭਾ ਜੇਲ੍ਹ ਦੇ ਵਿੱਚ ਜਦੋਂ ਕਤਲ ਕੀਤਾ ਗਿਆ ਸੀਗਾ ਤਾਂ ਇਹ ਸੁਖਪ੍ਰੀਤ ਬੁੱਢਾ ਨੇ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ ਇਸ ਕਤਲ ਦੀ ਜ਼ਿੰਮੇਵਾਰੀ ਜਿਹੜੀ ਜੀ ਉਹ ਲਈ ਸੀਗੀ। ਪਵਿੱਤਰ ਤੇ ਹੁਸਨਦੀਪ ਨੂੰ ਪੁਲਿਸ ਨੇ ਅਮਰੀਕਾ ਤੋਂ ਵਾਪਸ ਲਿਆਉਣ ਦੇ ਵਾਸਤੇ ਕਾਰਵਾਈ ਜਿਹੜੀ ਹੈ ਜੀ ਉਹ ਤੇਜ਼ ਕੀਤੀ ਆ। ਪਿੰਡ ਪੰਡੋਰੀ ਦੇ ਵਿੱਚ ਮਨਦੀਪ ਸਿੰਘ ਨਾਂ ਦੇ ਨੌਜਵਾਨ ਦੀ ਹੱਤਿਆ ਤੋਂ ਬਾਅਦ ਇਹਨਾਂ ਦੋਵਾਂ ਦਾ ਨਾਮ ਜਿਹੜਾ ਜੀ ਉਹ ਸਾਹਮਣੇ ਆਇਆ ਸੀਗਾ, ਔਰ ਇਹਨਾਂ ਨੇ ਇੱਕ ਪੋਸਟ ਜਿਹੜੀ ਹੈ ਜੀ ਸੋਸ਼ਲ ਮੀਡੀਆ ਦੇ ਉੱਤੇ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਜਿਹੜੀ ਉਹ ਲਈ ਸੀਗੀ ਜੀ। ਜਦੋਂ ਵਿਧਾਇਕ ਜਿਹੜੇ ਜੀ ਉਹ ਰੁੱਸਦੇ ਨੇ ਫਿਰ ਉਹਨਾਂ ਨੂੰ ਮਨਾਉਣ ਦੇ ਯਤਨ ਜਿਹੜੇ ਆ ਉਹ ਕਈ ਤਰੀਕਿਆਂ ਦੇ ਜਿਹੜੇ ਜੀ ਉਹ ਹੁੰਦੇ ਆ। ਔਰ ਕੁਝ ਵਿਧਾਇਕਾਂ ਨੇ ਜਦੋਂ ਪਿਛਲੇ ਕੁਝ ਮਹੀਨੇ ਪਹਿਲਾਂ ਜਿਹੜੀਆਂ ਸੀ ਵੱਖਰੀਆਂ ਸੁਰਾਂ ਕੱਢੀਆਂ ਤੇ ਉਹਨਾਂ ਨੂੰ ਫਿਰ ਮੁੱਖ ਮੰਤਰੀ ਦੇ ਸਲਾਹਕਾਰ ਜਿਹੜੇ ਸੀ ਉਹ ਨਿਯੁਕਤ ਕਰ ਦਿੱਤਾ ਗਿਆ, ਔਰ ਇਹ ਸਮਝਿਆ ਗਿਆ ਕਿ ਲਓ ਜੀ ਸਲਾਹਕਾਰ ਜਿਹੜੇ ਉਹ ਨਿਯੁਕਤ ਕਰਕੇ ਹੁਣ ਇਹਨਾਂ ਦਾ ਮੂੰਹ ਜਿਹੜਾ ਜੀ ਉਹ ਬੰਦ ਕਰ ਦਿੱਤਾ। ਇਸ ਵੇਲੇ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਜਿਹੜੇ ਕਾਂਗਰਸ ਦੇ 4 ਵਿਧਾਇਕ ਨੇ ਉਹਨਾਂ ਦੇ ਵੱਲੋਂ ਜਿਹੜੀਆਂ ਬਾਗੀ ਸੁਰਾਂ ਨੇ ਉਹ ਵੀ ਇਸ ਵੇਲੇ ਜਿਹੜੀਆਂ ਜੀ ਉਹ ਚਰਚਾ ਦੇ ਵਿੱਚ ਨੇ। ਔਰ ਇਹ ਕਾਂਗਰਸ ਦੇ ਵਿਧਾਇਕ ਜਿਹੜੇ ਨੇ ਉਹਨਾਂ ਨੇ ਕੈਪਟਨ ਦੇ ਖਿਲਾਫ ਜਿਹੜਾ ਜੀ ਉਹ ਝੰਡਾ ਚੁੱਕਿਆ ਹੋਇਆ ਔਰ ਸਰਕਾਰ ਦੇ ਉੱਤੇ, ਆਪਣੀ ਸਰਕਾਰ ਦੇ ਉੱਤੇ ਉਹ ਲਗਾਤਾਰ ਹਮਲੇ ਜਿਹੜੇ ਆ ਜੀ ਉਹ ਕਰ ਰਹੇ ਆ। ਤੇ ਉਹਨਾਂ ਨੂੰ ਮਨਾਉਣ ਦੇ ਵਾਸਤੇ ਹੁਣ ਜਿਹੜੇ ਇੱਥੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਨੇ ਪ੍ਰਨੀਤ ਕੌਰ ਹੋਰੀ ਉਹ ਕੁਛ ਮੂਹਰੇ ਆਏ ਤੇ ਬੜੇ ਅਜੀਬੋ ਗਰੀਬ ਤਰੀਕੇ ਦੇ ਨਾਲ ਉਹਨਾਂ ਨੂੰ ਮਨਾਉਣ ਦੇ ਯਤਨ ਕੀਤੇ ਗਏ। ਅਜੀਬੋ ਗਰੀਬ ਇਸ ਕਰਕੇ ਕਿ ਜਿਹੜਾ ਸਰਕਾਰੀ ਹੈਲੀਕਾਪਟਰ ਹੈ ਉਹਦੇ ਵਿੱਚ ਬਿਠਾ ਕੇ ਇਹਨਾਂ ਨੂੰ ਜਿਹੜਾ ਜੀ ਪ੍ਰਨੀਤ ਕੌਰ ਹੋਰੀ ਲੈ ਕੇ ਗਏ ਨੂਰ ਮਹਿਲ, ਜਿੱਥੇ ਡੇਰਾ ਹੈ ਇੱਕ, ਜਿੱਥੇ ਉਹ ਫਰੀਜ਼ਰ ਦੇ ਵਿੱਚ ਲਾਇਆ ਹੋਇਆ ਆਸ਼ੂਤੋਸ਼ ਜਿਹੜਾ, ਉੱਥੇ ਕੋਈ ਸਮਾਗਮ ਸੀਗਾ। ਉੱਥੇ ਇਹ ਸਾਰੇ ਜਿਹੜਾ ਜੀ ਉਹ ਉਸ ਡੇਰੇ ਦੇ ਵਿੱਚ ਆਪਣਾ ਜਿਹੜੀ ਸੀ ਹਾਜ਼ਰੀ ਲਵਾਉਣ ਦੇ ਵਾਸਤੇ
ਗਏ, ਜਿਹਦੇ 'ਚ ਇੱਥੇ ਹਰਦਿਆਲ ਕੰਬੋਜ, ਮਦਨ ਲਾਲ ਜਲਾਲਪੁਰ, ਰਜਿੰਦਰ ਸਿੰਘ ਜਿਹੜੇ ਜੀ ਉਹ ਸ਼ਾਮਲ ਸਨ। ਔਰ ਇਹਨਾਂ ਨੂੰ ਜਿਹੜੀ ਗੇੜੀ ਸੀਗੀ ਜੀ ਇਹ ਸਰਕਾਰੀ ਹੈਲੀਕਾਪਟਰ ਦੇ ਵਿੱਚ ਲਵਾਈ ਗਈ। ਦੱਸਿਆ ਇਹ ਗਿਆ ਕਿ ਜਿਹੜੀ ਉਹਨਾਂ ਦੇ ਨਾਲ ਜਾਂਦਿਆਂ ਜਿਹੜੀ ਜੀ ਉਹ ਗੱਲਬਾਤ ਕੁਝ ਜਿਹੜੀ ਉਹ ਕੀਤੀ ਗਈ। ਇਹਦੇ ਹੈਲੀਕਾਪਟਰ ਦੇ ਵਿੱਚ ਬਹਿ ਕੇ ਕਿਹੜੀ ਗੱਲਬਾਤ ਜਿਹੜੀ ਜੀ ਉਹ ਕਰਨੀ ਸੀਗੀ, ਇਹ ਥੋੜ੍ਹੀ ਜਿਹੀ ਸਮਝ ਤੋਂ ਪਰੇ ਵਾਲੀ ਜਿਹੜੀ ਜੀ ਉਹ ਗੱਲ ਹੈ। ਇਹ ਅਸਲ ਦੇ ਵਿੱਚ ਧਿਆਨ ਜਿਹੜਾ ਜੀ ਉਹ ਡਾਈਵਰਟ ਕਰਨ ਦਾ ਜਿਹੜਾ ਜੀ ਉਹ ਇੱਕ ਤਰੀਕਾ ਜਿਹੜਾ ਕਿਹਾ ਜਾ ਸਕਦਾ ਹੈ। ਔਰ ਇਹ ਵੀ ਜਿਹੜਾ ਜੀ ਹੈ ਕਿ ਜਿਹੜੀ ਕਾਂਗਰਸ ਆ ਉਹਨੂੰ ਇਹ ਲੱਗਦਾ ਹੈ ਕਿ ਗੱਲ 4 ਵਿਧਾਇਕਾਂ ਦੀ ਨਹੀਂ ਹੈ, ਇਹ ਜਿਹੜੀ ਜੀ ਗਿਣਤੀ ਇਹ ਵੱਡੀ ਵੀ ਹੋ ਸਕਦੀ ਆ ਆਉਣ ਵਾਲੇ ਦਿਨਾਂ ਦੇ ਦੌਰਾਨ, ਕਿਉਂਕਿ ਕਾਂਗਰਸ ਜਿਹਦੇ ਕੋਲੇ 80 ਵਿਧਾਇਕ ਆ ਇਸ ਵੇਲੇ, ਹੁਣ ਕਿੰਨੇ ਅਹੁਦੇ ਨੇ ਜਿਹੜੇ ਉਹ ਦੇਈ ਜਾਊਗੀ ਔਰ ਕਿਹਨੂੰ ਅਹੁਦੇ ਜਿਹੜੇ ਆ ਜੀ ਉਹ ਦੇਈ ਜਾਊਗੀ। ਜਦੋਂ ਇਹ ਕੰਮ ਹੀ ਜਿਹੜਾ ਇਦਾਂ ਦਾ ਸ਼ੁਰੂ ਕਰ ਲਿਆ ਕਿ ਜਿਹੜਾ ਬੋਲਦਾ ਉਹਨੂੰ ਕੋਈ ਨਾ ਕੋਈ ਅਹੁਦਾ ਜਿਹੜਾ ਜੀ ਉਹ ਦੇ ਦਿਓ ਤੇ ਉਸ ਤੋਂ ਬਾਅਦ ਉਹ ਆਪਣਾ ਮੂੰਹ ਜਿਹੜਾ ਜੀ ਉਹ ਬੰਦ ਕਰ ਲੂਗਾ। ਇਹ ਉਸ ਤਰੀਕੇ ਦੀ ਕੋਈ ਕਹਾਣੀ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਹੈ। ਤੋ ਜਿਹੜੇ ਬਾਕੀ ਨੇ ਉਹ ਸੋਚਦੇ ਨੇ ਕਿ ਜੇ 2 ਦਿਨ ਬਿਆਨ ਦੇਣ ਦੇ ਨਾਲ ਮੁੱਖ ਮੰਤਰੀ ਦਾ ਜਿਹੜਾ ਦੀ ਸਲਾਹਕਾਰ ਲਾਇਆ ਜਾ ਸਕਦਾ ਤੇ ਫਿਰ ਉਹ ਕਿਉਂ ਨਹੀਂ ਜਿਹੜਾ ਦੀ ਬੋਲ ਸਕਦੇ, ਉਹ ਵੀ ਬੋਲ ਕੇ ਕੁਛ ਨਾ ਕੁਛ ਜਿਹੜਾ ਦੀ ਹਾਸਲ ਕਰ ਸਕਦੇ ਨੇ। ਇਹ ਉਹਦੇ ਵਿੱਚੋਂ ਹੀ ਨਿਕਲੇ ਹੋਏ ਜਿਹੜੀ ਜੀ ਉਹ ਬਾਗੀ ਸੁਰਾਂ ਨੇ। ਬਾਗੀ ਜਿਹੜੀਆਂ ਸੁਰਾਂ ਨੇ ਇਹਨਾਂ ਨੂੰ ਹੁਣ ਕਿਵੇਂ ਦਬਾਇਆ ਜਾਂਦਾ ਇਹ ਆਉਂਦੇ ਦਿਨ ਜਿਹੜੇ ਜੀ ਉਹ ਦੱਸਣਗੇ। ਤੇ ਜਾਂਦੇ ਜਾਂਦੇ ਖੇੜੀ ਗੰਡਿਆਂ ਦੇ ਵਿੱਚ ਇੱਕ ਮਾਮਲਾ ਬੜਾ ਚਰਚਿਤ ਹੋਇਆ ਸੀ, ਜਿੱਥੇ 2 ਛੋਟੇ ਮਾਸੂਮ ਬੱਚੇ ਜਿਹੜੇ ਸੀਗੇ ਉਹਨਾਂ ਦੀ ਡੁੱਬ ਕੇ ਜਿਹੜਾ ਜੀ ਉਹ ਉਹਨਾਂ ਦੀ ਡੈਥ ਹੋ ਗਈ ਸੀਗੀ। ਔਰ ਉਦੋਂ ਇਹ ਕਿਹਾ ਗਿਆ ਸੀ ਸ਼ਾਇਦ ਉਹ ਕਤਲ ਕੀਤੇ ਗਏ ਆ। ਬਾਅਦ ਦੇ ਵਿੱਚ ਇਹ ਸਾਹਮਣੇ ਆਇਆ ਕਿ ਡੁੱਬਣ ਦੇ ਨਾਲ ਉਹਨਾਂ ਦੀ ਮੌਤ ਜਿਹੜੀ ਹੋਈ ਹੈ। ਪਰ ਹੁਣ ਇਹ ਜਿਹੜਾ ਕੇਸ ਹੈ ਜੀ ਇੱਕ ਹੋਰ ਟਰਨ ਲੈ ਰਿਹਾ ਪ੍ਰਤੀਤ ਹੋ ਰਿਹਾ। ਇਹ 2 ਭਰਾਵਾਂ ਜਸ਼ਨਦੀਪ 12 ਸਾਲਾਂ ਦਾ ਤੇ ਹਸਨਦੀਪ 7 ਸਾਲ ਦਾ, ਇਸ ਮਾਮਲੇ ਦੇ ਵਿੱਚ ਜਿਹੜੇ ਇਹਨਾਂ ਬੱਚਿਆਂ ਦਾ ਪਿਤਾ ਆ ਤੇ ਦਾਦੀ ਸਣੇ ਕੁਝ ਪਰਿਵਾਰਕ ਮੈਂਬਰਾਂ ਨੇ ਥਾਣਾ ਜਿਹੜਾ ਖੇੜੀ ਗੰਡਿਆ ਉੱਥੇ ਪੁਲਿਸ ਦੇ ਕੋਲੇ ਬਿਆਨ ਦਰਜ ਕਰਵਾਏ ਆ ਕਿ ਬੱਚਿਆਂ ਦੀ ਮੌਤ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਬੱਚਿਆਂ ਦੀ ਮਾਂ ਤੇ ਇੱਕ ਉਹਦਾ ਰਿਸ਼ਤੇਦਾਰ ਬਲਜੀਤ ਸਿੰਘ ਜਿਹੜਾ ਪਿੰਡ ਮਹਿਮਾ ਦਾ, ਉਹਨਾਂ ਦੇ ਉੱਤੇ ਸ਼ੱਕ ਹੈ, ਜਿਹਦੇ ਕਰਕੇ ਦੋਵਾਂ ਦਾ ਲਾਈ ਡਿਟੈਕਟਰ ਟੈਸਟ ਜਿਹੜਾ ਜੀ ਉਹ ਕਰਵਾਇਆ ਜਾਵੇ। ਇਹਨਾਂ ਬੱਚਿਆਂ ਦੀਆਂ ਲਾਸ਼ਾਂ ਜਿਹੜੀਆਂ ਸੀਗੀਆਂ ਉਹ ਭਾਖੜਾ ਦੀ ਨਰਵਾਣਾ ਬ੍ਰਾਂਚ ਦੇ ਵਿੱਚੋਂ ਬਰਾਮਦ ਜਿਹੜਾ ਉਹ ਹੋਈਆਂ ਸਨ। ਜਦੋਂ ਵੱਡੇ ਮੁੰਡੇ ਦੀ ਲਾਸ਼ ਮਿਲੀ ਸੀ ਤਾਂ ਪਰਿਵਾਰ ਨੇ ਪਹਿਲਾਂ ਇਹ ਕਿਹਾ ਸੀਗਾ ਕਿ ਲਾਸ਼ ਉਹਨਾਂ ਦੇ ਮੁੰਡੇ ਦੀ ਹੈ ਹੀ ਨਹੀਂ ਜੀ। ਜਦੋਂ ਕੁਝ ਦਿਨਾਂ ਤੋਂ ਬਾਅਦ ਦੂਸਰੇ ਦੀ ਲਾਸ਼ ਮਿਲੀ ਤੇ ਪਰਿਵਾਰ ਨੇ ਜਿਹੜਾ ਮੰਨਿਆ ਸੀਗਾ ਕਿ ਇਹ ਲਾਸ਼ਾਂ ਉਹਨਾਂ ਦੀਆਂ ਹੀ ਨੇ। ਔਰ ਇਹ ਚਰਚਾ ਇਸ ਕਰਕੇ ਹੋ ਗਿਆ ਸੀਗਾ ਕਿ ਇਹ ਪਰਿਵਾਰ ਤੇ ਇਹਨਾਂ ਦੇ ਪਿੰਡ ਦੇ ਜਿਹੜੇ ਲੋਕ ਸੀਗੇ ਖੇੜੀ ਗੰਡਿਆਂ ਦੇ, ਉਹਨਾਂ ਨੇ ਆ ਕੇ ਹਾਈਵੇ ਜਿਹੜਾ ਦੀ ਉਹ ਰੋਕ ਲਿਆ ਸੀ। ਕਈ ਦਿਨ ਪਟਿਆਲਾ ਚੰਡੀਗੜ੍ਹ ਜਿਹੜਾ ਹਾਈਵੇ ਆ ਉਹ ਬੰਦ ਰਿਹਾ ਸੀਗਾ। ਇਸ ਕਰਕੇ ਬੜਾ ਇਹ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣਿਆ ਸੀਗਾ। ਹੁਣ ਜਿਹੜੇ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਆ ਉਹ ਇਹ ਕਹਿੰਦਾ ਹੈ ਕਿ ਬਿਆਨ ਤਾਂ ਉਹਨੇ ਜਿਹੜਾ ਜੀ ਉਹ ਦਰਜ ਕੀਤੇ ਆ। ਉਹ ਵੀ ਇਹ ਕਹਿੰਦਾ ਹੈ ਕਿ ਜਿਹੜਾ ਬਲਜੀਤ ਸਿੰਘ ਆ ਉਹਨਾਂ ਅਕਸਰ ਉਹਨਾਂ ਦੇ ਘਰੇ ਆਉਣਾ ਜਾਣਾ ਹੈਗਾ ਸੀਗਾ ਔਰ ਬੱਚਿਆਂ ਦੀ ਮੌਤ ਤੋਂ ਬਾਅਦ ਬਲਜੀਤ ਸਿੰਘ ਨੇ ਉਹਨਾਂ ਦੇ ਘਰੇ ਆਉਣਾ ਜਿਹੜਾ ਜੀ ਉਹ ਬੰਦ ਕਰ ਦਿੱਤਾ, ਜਿਹਦੇ ਕਰਕੇ ਇਹ ਮਾਮਲਾ ਸ਼ੱਕੀ ਤਾਂ ਜਿਹੜਾ ਜੀ ਉਹ ਬਣਿਆ ਹੋਇਆ। ਹੁਣ ਲਾਈ ਡਿਟੈਕਟਰ ਟੈਸਟ ਜਿਹੜਾ ਜੀ ਇਹਨਾਂ ਦਾ ਕੀਤਾ ਜਾਂਦਾ ਜਾਂ ਨਹੀਂ, ਕੀ ਬਣਦਾ ਹੈ ਇਹ ਸਮਾਂ ਜਿਹੜਾ ਜੀ ਦੱਸੂਗਾ। ਪਰ ਹੋ ਸਕਦਾ ਜੀ ਕਿ ਇਹ ਜਿਹੜਾ ਜੀ ਮਾਮਲਾ ਇੱਕ ਕੋਈ ਹੋਰ ਹੀ ਰੰਗਤ ਦੇ ਨਾਲ ਲੋਕਾਂ ਦੇ ਸਾਹਮਣੇ ਜਿਹੜਾ ਜੀ ਉਹ ਆਵੇ। ਥੈਂਕ ਯੂ ਵੈਰੀ ਮੱਚ ਦਿਲਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਤੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ 'ਚ ਖਬਰ ਤੇ ਨਜ਼ਰ। ਇੱਦਾਂ ਹੀ ਅਸੀਂ ਇਜਾਜ਼ਤ ਲੈਂਦੇ ਹਾਂ, ਕੱਲ੍ਹ ਨੂੰ ਮਿਲਦੇ ਹਾਂ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।